ਗੁਆਂਢੀ ਮੁਲਕ ਕੈਨੇਡਾ ਦੇ ਬਾਰੇ ਗੱਲਬਾਤ ਕਰਦੇ ਹਾਂ। ਕੈਨੇਡਾ ਦੇ ਜਿਹੜੇ ਮੌਜੂਦਾ ਪ੍ਰਾਈਮ ਮਿਨਿਸਟਰ ਹੈਗੇ ਆ, ਕਾਰਨੀ, ਮਾਰਕ ਕਾਰਨੀ, ਉਹਨਾਂ ਨੇ ਅੱਜ ਪੋਸਟ ਪਾਈ ਆ ਵੀ ਮੇਰੀ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਦੇ ਨਾਲ ਗੱਲਬਾਤ ਹੋਈ ਆ ਤੇ ਵਧੀਆ ਗੱਲਬਾਤ ਰਹੀ ਹੈਗੀ ਆ। ਤੇ ਉਹਨਾਂ ਨੇ ਇਹ ਵੀ ਦੱਸਿਆ ਵੀ ਪਹਿਲੀ ਵਾਰੀ ਗਵਰਨਰ ਦੀ ਥਾਂ ਤੇ ਜਿਹੜਾ ਆ ਮਾਰਕ ਕਾਰਨੀ ਨੂੰ ਪ੍ਰਾਈਮ ਮਿਨਿਸਟਰ ਕਾਰਨੀ ਲਿਖਿਆ ਹੈਗਾ। ਸੋ ਪਿਛਲੇ ਦਿਨਾਂ ਤੋਂ ਬਾਰ-ਬਾਰ 51ਵੀਂ ਸਟੇਟ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਨਹੀਂ ਕਹਿ ਰਹੇ ਸੀ। ਸੋ ਲੱਗਦਾ ਹੈ ਵੀ ਮਾਰਕ ਕਾਰਨੀ ਦੇ ਨਾਲ ਰਿਲੇਸ਼ਨ ਗੁੱਡ ਰੱਖਣਾ ਚਾਹੁੰਦੇ ਆ। ਮਾਰਕ ਕਾਰਨੀ ਕਾਫੀ ਪੜ੍ਹੇ ਲਿਖੇ ਪ੍ਰਾਈਮ ਮਿਨਿਸਟਰ ਆ ਕੈਨੇਡਾ ਦੇ। ਉੱਥੇ ਇਲੈਕਸ਼ਨ ਹੋਣ ਜਾ ਰਹੀ ਹੈਗੀ ਆ ਅਪ੍ਰੈਲ ਮਹੀਨੇ ਦੇ ਵਿੱਚ। PhD ਆ ਤੇ ਕਾਫੀ ਬੈਂਕਾਂ ਦੇ ਉਹ CEO ਵੀ ਰਹੇ ਹੈਗੇ ਆ। ਪਿਛਲੇ ਦਿਨਾਂ 'ਚ ਜੋ ਰਿਪੋਰਟ ਕੈਨੇਡਾ ਦੇ ਕੰਜ਼ਰਵੇਟਿਵ ਕੈਂਡੀਡੇਟ ਪੀਅਰ ਪੋਲੀਵਰ ਦੇ ਬਾਬਤ ਆਈ ਸੀ, ਜਾਂ ਕਿਸ ਤਰ੍ਹਾਂ ਭਾਰਤ ਦੀ ਸਰਕਾਰ ਉਹਨਾਂ ਦੀ ਪਾਰਟੀ ਨੂੰ ਜਾਂ ਉਹਨਾਂ ਨੂੰ ਜਿਤਾਉਣ ਦੀ ਕੋਸ਼ਿਸ਼ ਕਰਦੀ ਹੈ, ਸਾਰਾ ਕੁਝ ਐਕਸਪੋਜ਼ ਹੋ ਗਿਆ। ਉੱਥੇ ਦੀ ਸੀਸਸ ਜਿਹੜੀ ਏਜੰਸੀ ਆ ਉਹਨਾਂ ਨੇ ਕੀਤਾ। ਹੋ ਸਕਦਾ ਅਮਰੀਕਾ ਵਾਲੇ ਵੀ ਇਹ ਸੋਚਦੇ ਹੋਣ ਵੀ ਜੇ ਉਹ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਇਹ ਕਾਫੀ ਵਿਰੋਧ ਹੋਊਗਾ ਲੋਕਾਂ ਵੱਲੋਂ, ਆਪਾਂ ਕਾਹਨੂੰ ਇਸ ਪੰਗੇ ਦੇ ਵਿੱਚ ਪੈਣਾ। ਸੋ ਇਹ ਅੱਜ ਮਾਰਕ ਕਾਰਨੀ ਉਹਨਾਂ ਨੇ ਐਕਸ ਦੇ ਉੱਤੇ ਪੋਸਟ ਪਾਈ ਆ ਵੀ ਮੇਰੀ ਜਿਹੜੀ ਗੱਲਬਾਤ ਆ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਦੇ ਨਾਲ ਬਹੁਤ ਵਧੀਆ ਰਹੀ ਹੈ। ਜੀ ਬਿਲਕੁਲ। ਸੋ ਕਹਿੰਦੇ ਵੀ ਕਈ ਚੀਜ਼ਾਂ ਦੇ ਉੱਤੇ ਦੋਨੋਂ ਜਾਣੇ ਐਗਰੀ ਕੀਤੇ ਆ। ਇਹ ਸੋਸ਼ਲ ਮੀਡੀਆ ਪੋਸਟ ਦੇ ਹਵਾਲੇ ਦੇ ਨਾਲ ਕੀਤਾ ਆ। ਇਹ ਟੈਰਿਫ ਅਗਲੇ ਹਫਤੇ ਤੋਂ 2 ਤਰੀਕ ਤੋਂ ਲੱਗਣ ਜਾ ਰਹੇ ਆ। ਲਿਬਰੇਸ਼ਨ ਡੇ ਦੇ ਨਾਮ ਦੇ ਨਾਲ ਰਾਸ਼ਟਰਪਤੀ ਟਰੰਪ ਉਸ ਦਿਨ ਨੂੰ ਕਹਿ ਰਹੇ ਆ, ਤੇ ਹੁਣ ਉਸ ਤੋਂ ਪਹਿਲਾਂ ਗੱਲਬਾਤ ਹੋਣ ਦੇ ਨਾਲ ਕੀ ਬਣੂਗਾ ਇਹ ਦੇਖਣ ਵਾਲੀ ਗੱਲ ਜਿਹੜੀ ਹੋ ਰਹੇਗੀ। ਉਧਰ ਨਾਰਥ ਅਮਰੀਕਾ ਦੇ ਜਿਹੜੇ ਮੇਅਰਸ ਆ ਉਹ ਵਾਸ਼ਿੰਗਟਨ DC 'ਚ ਇਕੱਠੇ ਹੋ ਕੇ ਉਹਨਾਂ ਨੇ ਗੁਹਾਰ ਲਾਈ ਆ ਵੀ ਜਿਹੜੀ ਟ੍ਰੇਡ ਵਾਰ ਆ ਉਸ ਨੂੰ ਖਤਮ ਕੀਤਾ ਜਾਵੇ। ਅਮਰੀਕਾ ਦੇ ਬਹੁਤ ਸਾਰੇ ਸੂਬੇ, ਬਹੁਤ ਸਾਰੇ ਜਿਹੜੀਆਂ ਏਅਰਲਾਈਨਸ ਕਹਿ ਲਓ, ਤੇ ਬਹੁਤ ਸਾਰੇ ਇੱਦਾਂ ਦੇ ਰਿਜ਼ੋਰਟਸ, ਉਹਨਾਂ ਨੂੰ ਬਹੁਤ ਵੱਡਾ ਨੁਕਸਾਨ ਇਸ ਟਾਈਮ ਝੱਲਣਾ ਪੈ ਰਿਹਾ ਕਿਉਂਕਿ ਕੈਨੇਡੀਅਨਸ ਅਮਰੀਕਾ ਵੱਲ ਨੂੰ ਨਹੀਂ ਆ ਰਹੇ। ਕਿਉਂਕਿ ਜਿਹੜਾ ਰੈਟੋਰਿਕ ਇੱਕ ਚੱਲ ਰਿਹਾ ਹੈਗਾ ਆ ਅਮਰੀਕਾ ਦੇ ਦੁਆਰਾ ਕੈਨੇਡਾ ਨੂੰ 51ਵਾਂ ਸੂਬਾ ਬਣਾਉਣ ਨੂੰ ਲੈ ਕੇ, ਉਸ ਬਾਬਤ ਜਿਹੜੀ ਚਰਚਾ ਆ ਉਹਦੇ ਕਰਕੇ ਲੋਕਾਂ ਦੇ ਮਨਾਂ ਦੇ ਵਿੱਚ ਥੋੜ੍ਹੇ ਜਿਹੇ ਤੌਖਲੇ ਵਧੇ ਹੈਗੇ ਆ। ਸੋ ਟਰੰਪ ਹੁਣਾਂ ਦੀ ਟੋਨ ਦੇ ਵਿੱਚ ਕੀ ਚੇਂਜ ਆਇਆ ਆ, ਜਿਹੜਾ ਅੱਜ ਉਹਨਾਂ ਨੇ ਗਵਰਨਰ ਦੀ ਥਾਂ ਤੇ ਪ੍ਰਾਈਮ ਮਿਨਿਸਟਰ ਉਹਨਾਂ ਨੂੰ ਜਿਹੜਾ ਉਹ ਆਖਿਆ। ਕਾਰਨੀ ਟਰੂਡੋ ਤਾਂ ਨਹੀਂ, ਕਾਰਨੀ ਇਹ ਵੀ ਜਿੱਦਾਂ ਤੁਸੀਂ ਦੱਸਿਆ ਵੀ ਉਹ ਇੱਕ ਬਿਜ਼ਨਸਮੈਨ ਖੁਦ ਵੀ ਆ। ਉਹ ਬੈਂਕਾਂ ਨੂੰ ਚਲਾਉਣ ਵਾਲੇ ਪਾਸੇ ਨੂੰ ਲੈ ਕੇ ਵੀ ਹੈਗੇ ਆ। ਟਰੂਡੋ ਨੂੰ ਟਰੰਪ ਹੋਣੀ ਸ਼ਾਇਦ ਸ਼ੁਰੂ ਤੋਂ ਹੀ ਬਾਹਲਾ ਲਾਈਕ ਨਹੀਂ ਸੀ ਕਰਦੇ। ਇਹਦੇ ਕਰਕੇ ਉਹਦੇ ਨਾਲ ਸਿੰਘ ਵੀ ਜ਼ਿਆਦਾ ਜਿਹੜੇ ਉਹ ਫਸਦੇ ਸੀਗੇ। ਸੋ ਦੇਖੋ ਅੱਗੇ ਇਸ ਦੇ ਵਿੱਚ ਕੀ ਜਿਹੜਾ ਉਹ ਬਣਦਾ ਆ। ਕਹਿੰਦੇ ਵੀ ਐਕਸਾਈਟ ਨਹੀਂ ਹੋਣਾ ਚਾਹੀਦਾ ਬਹੁਤਾ। ਕੈਨੇਡੀਅਨਸ ਨੂੰ ਇਹ ਕਿਹਾ ਜਾ ਰਿਹਾ ਹੈ ਉੱਥੋਂ ਦੇ ਲੋਕਾਂ ਦੇ ਦੁਆਰਾ ਵੀ ਕਹਿੰਦੇ ਵੀ ਇਹ ਪਹਿਲਾਂ ਏਦਾਂ ਹੀ ਹੁੰਦਾ ਆ, ਗੱਲਬਾਤ ਹੋ ਜਾਂਦੀ ਆ, ਫਿਰ ਅਖੀਰ ਦੇ ਵਿੱਚ ਫਿਰ ਸੋਟਾ ਵੱਜ ਸਕਦਾ ਹੈ, ਫਿਰ ਡੰਡਾ ਜਿਹੜਾ ਉਹ ਵੱਜ ਸਕਦਾ ਆ। ਨਾਲੇ ਤਾਂ ਸਵੇਰੇ ਹੋਈ ਆ, ਕੀ ਪਤਾ ਸ਼ਾਮ ਤਾਈਂ ਕੀ ਹੋ ਜਾਣਾ। ਕੋਈ ਹੋਰ ਜਿਹੜਾ ਆਪਣਾ ਛੱਡ ਦੇਣਾ ਹੈਗਾ ਆਪਣੇ ਸੋਸ਼ਲ ਮੀਡੀਆ ਦੇ ਉੱਤੇ। ਹਾਂ ਵੀ ਸ਼ਾਮ ਤੱਕ 51ਵਾਂ ਸੂਬਾ ਬਣਾ ਕੇ ਨਾ ਹਟ ਲੈਣ। ਸੋ ਕੁਛ ਨਹੀਂ ਜਿਹੜਾ ਉਹ ਕਿਹਾ ਜਾ ਸਕਦਾ ਵੀ ਉੱਥੇ ਕੀ ਬਣਦਾ ਆ। ਪਰ ਇਸ ਸਾਰੇ ਮਾਮਲੇ ਦੇ ਵਿੱਚ ਟਰੰਪ ਹੁਣਾਂ ਦੇ ਆਉਣ ਦੇ ਨਾਲ ਕੈਨੇਡਾ ਦੀਆਂ ਇਲੈਕਸ਼ਨਸ ਦੇ ਜਿਹੜੇ ਨਤੀਜੇ ਦੇ ਉੱਤੇ ਅਸਰ ਇਸ ਗੱਲੋਂ ਪੈ ਜਾਣਾ ਵੀ ਹੁਣ ਪਤਾ ਨਹੀਂ ਲੱਗ ਰਿਹਾ ਵੀ ਜਿੱਤ ਜਿਹੜੀ ਉਹ ਕਿਹਦੀ ਹੋਊਗੀ। ਕੀ ਜਿਹੜੇ ਪ੍ਰੋਗਰੈਸਿਵ ਕੰਜ਼ਰਵੇਟਿਵ ਆ ਪੀਅਰ ਪੋਲੀਵਰ ਉਹ ਆਸਾਨੀ ਨਾਲ ਜਿੱਤਣਗੇ, ਜਾਂ ਫਿਰ ਇੱਕ ਵਾਰੀ ਫਿਰ ਮਾਈਨੋਰਟੀ ਜਿਹੜੀ ਸਰਕਾਰ ਆ ਉੱਥੇ ਆਪਾਂ ਨੂੰ ਕੈਨੇਡਾ 'ਚ ਦੇਖਣ ਨੂੰ ਮਿਲੂਗੀ। ਪਰ ਸਮਾਂ ਕੋਈ ਬਾਹਲਾ ਵਕਤ ਉਹਨਾਂ ਦੀਆਂ ਇਲੈਕਸ਼ਨ 'ਚ ਰਹਿ ਨਹੀਂ ਗਿਆ। ਸੋ ਆਪਾਂ ਦੇਖਾਂਗੇ ਵੀ ਅਗਲੇ ਜਿਹੜੇ ਆ ਉਹ ਕੀ ਬਣਦੇ ਆ। ਕੈਨੇਡਾ ਦਾ ਮੀਡੀਆ ਇਸ ਗੱਲੋਂ ਬਹੁਤ ਖੁਸ਼ ਹੋ ਰਿਹਾ ਵੀ ਅੱਜ ਰਾਸ਼ਟਰਪਤੀ ਟਰੰਪ ਨੇ ਪ੍ਰਾਈਮ ਮਿਨਿਸਟਰ ਆਫ ਕੈਨੇਡਾ ਨੂੰ ਪ੍ਰਾਈਮ ਮਿਨਿਸਟਰ ਹੀ ਜਿਹੜਾ ਆ ਉਹ ਆਖਿਆ ਹੈਗਾ ਆ।